नाज़रीन, हुकूमत पाकिस्तान ने पेट्रोल ते डीजल की कीमत 22 रुपये फी लीटर कमी करती और जो जेट फ्यूल है वो 44 रुपये 80 पैसे फी लीटर कमी की गई। तो देखना है कि असरात जिहड़े ने वो आम आदमी तक पहुँचते ने या नहीं, क्योंकि जिहड़ियां कीमतां एक बारी वध जांदियां ने उसी देखा कि मार्केट च उन्हां कीमतां नूं थल्ले लियाउण वास्ते बड़ा वड्डा एक चैलेंज हुंदा है गवर्नमेंट वास्ते भी। शोएब साहब, कीमतां वध जांदियां ने ते कटना जिहड़ा बड़ा मुश्किल काम हुंदा है। एक इहदे च अवामी रवैये भी ने और वैसे भी असीं देखना कि जिहड़ी कीमत एक बारी वध जो घटदी बहुत मुश्किल है। तो हुण असरात किवें आवाम तक पहुंचणगे? ਇਹਦੇ ਚ ਦੇਖੋ ਪਹਿਲੀ ਗੱਲ ਤੇ ਹੈਗੀ ਕਿ ਨਾ ਕੁਝ ਤੇ ਅਸਰਾਤ ਜਿਹੜੇ ਇਮੀਡੀਏਟਲੀ ਆ ਜਾਂਦੇ ਨੇ, ਮਤਲਬ ਕਿ ਜਿਹੜਾ ਐਂਡ ਯੂਜ਼ਰ ਅਗਰ ਗਵਰਨਮੈਂਟ ਨੇ ਇੰਟਰਨੈਸ਼ਨਲ ਮਾਰਕੀਟ ਦੇ ਅੰਦਰ ਜਿਹੜੀ ਕੀਮਤਾਂ ਘਟੀਆਂ ਨੇ ਔਰ ਗਵਰਨਮੈਂਟ ਨੇ ਉਹਦੇ 'ਚ ਇਜ਼ਾਫਾ ਕੀਤਾ ਜਿੰਨਾ ਵੀ ਉਹਨਾਂ ਨੇ ਕਰ ਦਿੱਤਾ ਮੌਕੇ 'ਤੇ, ਉਹ ਤੇ ਜਿਹੜਾ ਐਂਡ ਯੂਜ਼ਰ ਹੈ ਇੱਕ ਨੂੰ ਤੇ ਫੌਰੀ ਰਿਲੀਫ ਹੋ ਜਾਂਦੇ ਨੇ ਜਿਹੜੇ ਲੋਕ ਪੈਟਰੋਲ ਪੰਪ ਤੇ ਜਾ ਰਹੇ ਨੇ ਔਰ ਪੈਟਰੋਲ ਡਲਵਾ ਰਹੇ ਨੇ। ਠੀਕ ਹੈ, ਉਸ ਤਬਕੇ ਨੂੰ ਤੇ ਫੌਰੀ ਮਿਲ ਗਿਆ ਨਾ ਫਾਇਦਾ ਉਸ ਦੇ ਅੰਦਰ। ਹੁਣ ਜਿਹੜੀ ਓਵਰਆਲ ਮਹਿੰਗਾਈ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਤੇ ਮਹਿੰਗਾਈ ਦੀ ਵਜੂਹਾਤ ਦੇ ਵਿੱਚ ਇੱਕ ਐਲੀਮੈਂਟ ਹੈ ਪੈਟਰੋਲੀਅਮ ਮਸਨੂਆਤ ਦੀ ਕੀਮਤਾਂ ਦਾ ਜ਼ਿਆਦਾ ਹੋਣਾ ਔਰ ਵਾਹਦ ਵਜ੍ਹਾ ਨਹੀਂ ਹੈਗੀ, ਹੋਰ ਵੀ ਬਹੁਤ ਸਾਰੀਆਂ ਬਹੁਤ ਵੱਡੀ ਵਜ੍ਹਾ ਹੁੰਦੀਆਂ ਨੇ। ਤੇ ਦੇਖੋ ਉਹਦੇ 'ਚ ਇੱਕ ਤੇ ਮਸਬਤ ਖਬਰ ਇਹ ਵੀ ਆਈ ਕਿ ਜਿਹੜੇ ਗੁਡਸ ਟਰਾਂਸਪੋਰਟ ਕਾਰਪੋਰੇਸ਼ਨ ਸੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਪਣੀ ਕੀਮਤਾਂ ਦਾ ਕਿਰਾਇਆ ਅਸੀਂ ਘਟਾਉਂਦੇ ਹਾਂ। ਤੇ ਲੇਕਿਨ ਇਹ ਚੀਜ਼ਾਂ ਕਿਉਂਕਿ ਇੱਕ ਵੀਕ ਵਾਸਤੇ ਹੋ ਰਿਹਾ ਹੁੰਦਾ ਤੇ ਇਹਦੇ 'ਚ ਕਿਰਾਇਆ ਕਿੰਨੇ ਘਟੇ ਤੇ ਕਿੰਨੇ ਵਧੇ ਤੇ ਉਹਦੀ ਸਮਝ ਆਮ ਬੰਦੇ ਨੂੰ ਬੜੀ ਮੁਸ਼ਕਲ ਦੇ ਨਾਲ ਲੱਗਦੀ ਹੈ, ਕਿਉਂਕਿ ਜਿਹੜੀ ਆਈਟਮ ਅੱਜ ਫਰਜ਼ ਕਰੋ ਕਰਾਚੀ ਤੋਂ ਚੱਲੀ ਹੈ ਕਿਸੇ ਟਰਾਲਰ ਦੇ ਅੰਦਰ, ਉਹਨਾਂ ਨੇ ਅੱਜ ਇਸ ਆਈਟਮ ਦੇ ਉੱਤੇ ਇਸ ਰੇਟ ਦੇ ਉੱਤੇ ਉਹਨਾਂ ਨੇ ਬੁੱਕ ਕਰ ਲਿਆ ਜਿਹੜੇ ਘਟਾਏ ਸਨ ਰੇਟ, ਤੇ ਉਹ 3 ਦਿਨ ਜਾਂ 4 ਦਿਨ ਦੇ ਸਫ਼ਰ ਤੋਂ ਬਾਅਦ ਜਾਂ 5 ਦਿਨ ਦੇ ਸਫ਼ਰ ਤੋਂ ਬਾਅਦ ਉਹ ਲਾਹੌਰ ਪਹੁੰਚੇ ਜਾਂ ਪਿਸ਼ਾਵਰ ਪਹੁੰਚੇ, ਉੱਥੇ ਦੀ ਅਨਲੋਡਿੰਗ ਹੋਈ, ਸਟਾਕ ਵਿੱਚ ਗਿਆ, ਅਗਲਾ ਫਰਾਈਡੇ ਆ ਗਿਆ ਤੇ ਉਹਦੇ 'ਚ ਕੀਮਤਾਂ ਵੱਧ ਗਈਆਂ। ਠੀਕ ਹੋ ਗਿਆ ਜੀ। ਹੁਣ ਜਿਹਨੇ ਸਟਾਕਿਸਟ ਨੇ ਜਿਹਨੇ ਉਹ ਮੰਗਾਈਆਂ ਨੇ ਤੇ ਉਹਨੂੰ ਤੇ ਉਹ ਫਾਇਦਾ ਹੋ ਗਿਆ ਨਾ, ਉਹਨੇ ਆਪਣੀ ਜਿਸ ਨੂੰ ਮਾਰਕੀਟ ਦੇ ਵਿੱਚ ਆਪਣੇ ਸਟੋਰ ਦੇ ਉੱਤੇ ਜਾਂ ਆਪਣੇ ਜਗ੍ਹਾ ਦੇ ਉੱਤੇ ਉਹਨੂੰ ਰੱਖਣਾ ਹੈ ਤੇ ਉਹਨੇ ਉਹਦੀ ਕੀਮਤ ਉਹ ਰੱਖਣੀ ਹੈ ਜਿਹੜੀ ਵਧੀ ਹੋਈ। ਉਹਨੇ ਆਪਣੇ ਕਸਟਮਰ ਨੂੰ ਐਂਡ ਯੂਜ਼ਰ ਨੂੰ ਕਹਿਣਾ ਕਿ ਜੀ ਕਿਰਾਏ ਵਧੇ ਨੇ, ਦੇਖੋ ਜੀ ਕਿਰਾਏ ਤੇ ਵੱਧ ਗਏ। ਐਂਡ ਯੂਜ਼ਰ ਨੂੰ ਤਾਂ ਨਹੀਂ ਪਤਾ ਹੈਗਾ ਕਿ ਇਹ ਹਫ਼ਤਾ ਪਹਿਲੇ ਆ ਗਿਆ ਕਿ ਜਿਵੇਂ ਕੀਮਤ ਵੱਧਦੀ ਹੈ ਨਾ ਫੌਰਨ ਵਧਾ ਦਿੰਦੇ ਨੇ, ਲੇਕਿਨ ਜਦੋਂ ਘਟਦੀ ਹੈ ਫਿਰ ਨਹੀਂ ਘਟਾਉਂਦੇ। ਤੇ ਉਹਦੇ 'ਚ ਦੇਖੋ ਉਹ ਇਹ ਮਾਰਕੀਟ ਇਕਨੋਮੀ ਦਾ ਜਿਹੜਾ ਮਾਡਲ ਅਸੀਂ ਇਖਤਿਆਰ ਕੀਤਾ ਪ੍ਰਾਈਸ ਮੈਕੈਨਿਜ਼ਮ ਦਾ, ਪਾਕਿਸਤਾਨ ਨੇ ਪੈਟਰੋਲੀਅਮ ਦੀ ਔਰ ਜਿਹੜੀ ਬਲਕਿ ਤਵਾਨਾਈ ਦੀ ਜਿਹੜਾ ਪ੍ਰਾਈਸ ਨੂੰ ਤੈਅ ਕਰਨ ਵਾਸਤੇ ਜਿਹੜਾ ਮੈਕੈਨਿਜ਼ਮ ਅਸੀਂ ਅਡਾਪਟ ਕੀਤਾ ਹੈ ਪੀਰੀਓਡਿਕਲੀ ਜਾਂ ਵੀਕਲੀ ਬੁਨਿਆਦਾਂ ਦੇ ਉੱਤੇ, ਇਹਦਾ ਇੰਨਾ ਕੁ ਥੋੜਾ ਪੀਰੀਅਡ ਹੈਗਾ ਕਿ ਜਿਹਦੇ 'ਚ ਤੁਸੀਂ ਇਹ ਜੱਜ ਕਰਨਾ ਕਿ ਸਮਰਾਟ ਪਹੁੰਚੇ ਨੇ ਕਿ ਨਹੀਂ ਪਹੁੰਚੇ, ਇਹ ਬਹੁਤ ਮੁਸ਼ਕਲ ਜਿਹਾ ਕੰਮ ਹੁੰਦਾ ਕਿਉਂਕਿ ਮਾਰਕੀਟ ਇਕਨੋਮੀ ਦਾ ਅਸੀਂ ਨਾਮ ਦਿੰਦੇ ਹਾਂ। ਤੇ ਇਹਦੇ ਅੰਦਰ ਠਹਿਰਾਓ ਲਿਆਉਣ ਵਾਸਤੇ ਜਿਹੜੀਆਂ ਦੁਨੀਆ ਦੀਆਂ ਮਾਡਲ ਮਈਸ਼ਤਾਂ ਨੇ ਜਿਨ੍ਹਾਂ ਨੇ ਗਰੋ ਕੀਤਾ ਹੈ ਦੁਨੀਆ ਦੇ ਅੰਦਰ, ਉਹਨਾਂ ਨੇ ਕੁਝ ਚੀਜ਼ਾਂ ਨੂੰ ਮਿਕਸ ਯਾਨੀ ਕੰਟਰੋਲਡ ਜਿਹੜੀ ਇਕਨੋਮੀ ਹੈ ਉਹਨੂੰ ਵੀ ਨਾਲ ਰੱਖਿਆ ਔਰ ਫ੍ਰੀ ਮਾਰਕੀਟ ਪ੍ਰਿੰਸੀਪਲਸ ਨੂੰ ਵੀ ਨਾਲ ਰੱਖਿਆ। ਉਹ ਕਿਸ ਤਰ੍ਹਾਂ ਹੈ? ਉਹ ਇੰਝ ਹੈਗਾ ਕਿ ਤੁਸੀਂ ਅਗਰ ਇੱਕ ਸਾਲ ਵਾਸਤੇ ਤਵਾਨਾਈ ਦੀ ਕੀਮਤਾਂ ਯਾਨੀ ਐਨੂਅਲ ਬਜਟ 'ਚ ਵਧਾਉਂਦੇ ਹੋ, ਠੀਕ, ਹੁਣ ਇਹਦਾ ਮਤਲਬ ਹੈਗਾ ਕਿ ਇੱਕ ਸਾਲ ਵਾਸਤੇ ਟਰਾਂਸਪੋਰਟ ਦੇ ਕਿਰਾਏ ਨਹੀਂ ਵੱਧ ਸਕਦੇ। ਠੀਕ, ਜ਼ਾਹਿਰ ਹੈ ਸਭ ਦੀ ਪ੍ਰਾਈਸਿਸ ਫਿਕਸ ਹੋ ਗਈਆਂ, ਇੰਜੀ ਬਿਜਲੀ ਦਾ ਪਰ ਯੂਨਿਟ ਫਿਕਸ ਹੋ ਗਿਆ, ਗੈਸ ਦਾ ਫਿਕਸ ਹੋ ਗਿਆ, LPG ਫਿਕਸ ਹੋ ਗਈ, ਇਹ ਜਿੰਨੇ ਤਵਾਨਾਈ ਦੇ ਜ਼ਰਾਏ ਨੇ ਇਹ ਫਿਕਸ ਹੋ ਗਏ। ਸਾਡੇ ਤੇ ਵੈਸੇ ਜੋ ਸਭ ਬਜਟ ਆਂਦਾ ਇੱਕ ਮੇਨ, ਲੇਕਿਨ ਬਾਅਦ ਮਿਨੀ ਬਜਟ ਆਂਦੇ ਹੀ ਨਹੀਂ। ਉਹਦੀ ਵਜ੍ਹਾ ਵੀ ਇਹੋ ਹੀ ਹੈ ਨਾ ਕਿ ਅਸੀਂ ਮੈਂ ਅੱਗੇ ਜਿਹੜੀ ਗੱਲ ਕੀਤੀ ਕਿ ਜਿਹੜਾ ਇਕਨੋਮੀ ਦਾ ਮਾਡਲ ਅਸੀਂ ਲਿਆ ਔਰ ਉਸ ਇਕਨੋਮੀ ਦੇ ਮਾਡਲ ਦੇ ਅੰਦਰ ਜਿਹੜੀ ਅਸੀਂ ਪ੍ਰਾਈਸ ਮੈਕੈਨਿਜ਼ਮ ਦੀ ਤਵਾਨਾਈ ਦਾ ਜਿਹੜਾ ਅਖਤਿਆਰ ਕੀਤਾ ਤਰੀਕਾਕਾਰ, ਅਗਰ ਅਸੀਂ ਅਮਰੀਕਨ ਨੂੰ ਫੋਲੋ ਕਰ ਰਹੇ ਹਾਂ ਤੇ ਅਮਰੀਕਨ ਇੱਕ ਮਈਸ਼ਤ ਦੁਨੀਆ ਦੀ ਇੱਕ ਐਡਵਾਂਸ ਮਈਸ਼ਤ ਹੈਗੀ, ਡਿਜੀਟਲਾਈਜ਼ਡ ਮਈਸ਼ਤ ਹੈਗੀ, ਉਹਦੇ ਅੰਦਰ ਚੀਜ਼ਾਂ ਦੀ ਤਲਬ ਔਰ ਰਸਦ ਦਾ ਬੜਾ ਮੈਕੈਨਿਜ਼ਮ ਸਮੂਥ ਹੈ ਔਰ ਇੱਕ ਵੀ ਪੈਸੇ ਦਾ ਉੱਤੇ ਥੱਲੇ ਹੁੰਦਾ ਤੇ ਉਹ ਮਹਿਸੂਸ ਹੁੰਦਾ, ਪਤਾ ਲੱਗਦਾ, ਹਰ ਇੱਕ ਤੱਕ ਉਹਦਾ ਰਿਕਾਰਡ ਆ ਜਾਂਦਾ। ਜਿਹੜੇ ਥਰਡ ਵਰਲਡ ਦੇ ਮੁਲਕ ਹੁੰਦੇ ਨੇ ਨਾ ਉਹਨਾਂ ਨੂੰ ਮੇਰਾ ਨਜ਼ਰੀਆ ਹੈ
ਕਿ ਪਾਕਿਸਤਾਨ ਦੇ ਜਿਹੜੇ ਇਕਨੋਮਿਕ ਮੈਨੇਜਰਸ ਨੇ ਉਹਨਾਂ ਨੇ ਜਾਂ IMF ਦੇ ਜਿਹੜੇ ਇਕਨੋਮਿਕ ਮੈਨੇਜਰਸ ਨੇ ਉਹਨਾਂ ਨੇ ਇਹਨਾਂ ਨੂੰ ਆਪਣੀ ਜ਼ਰੂਰਤਾਂ ਦੇ ਮੁਤਾਬਕ ਇਹ ਮਾਡਲ ਅਖਤਿਆਰ ਕਰਨ ਦਾ ਦਿੱਤਾ ਤੇ ਪਾਕਿਸਤਾਨ ਦੇ ਜਿਹੜੇ ਇਕਨੋਮਿਕ ਬਜਟ ਚ ਵੀ ਸਾਡੇ ਤੇ ਉਹਨਾਂ ਨੇ ਸ਼ਰਾਇਤ ਮਜ਼ੀਦ ਤੇ ਉਹਨਾਂ ਨੇ ਇਹਨੂੰ ਅਖਤਿਆਰ ਕਰ ਲਿੱਤਾ। ਲੇਕਿਨ ਇਹ ਵਾਲਾ ਮਾਡਲ ਜਿਹੜਾ ਹੈ ਮੇਰੇ ਖਿਆਲ ਦੇ ਵਿੱਚ ਜਿਹੜੀ ਗਰੋਇੰਗ ਇਕਨੋਮੀਜ਼ ਨੇ ਜਾਂ ਡਿਵੈਲਪਿੰਗ ਇਕਨੋਮੀਜ਼ ਨੇ ਉਹਨਾਂ ਦੇ ਵਾਸਤੇ ਜ਼ਿਆਦਾ ਬਿਹਤਰ ਨਹੀਂ ਹੈਗਾ ਉਹਨਾਂ ਵਾਸਤੇ, ਕਿਉਂਕਿ ਉਹਨਾਂ ਨੇ ਗਰੋ ਕਰਨਾ ਹੁੰਦਾ ਹੈ, ਤਰੱਕੀ ਕਰਨੀ ਹੁੰਦੀ ਹੈ ਤੇ ਉਹਨਾਂ ਨੂੰ ਚੀਜ਼ਾਂ ਨੂੰ ਸਟੇਬਲ ਰੱਖਣਾ ਉਸ ਇਕਨੋਮੀ ਨੂੰ ਬੜਾ ਜ਼ਰੂਰੀ ਹੁੰਦਾ। ਤੁਸੀਂ ਮਾਰਕੀਟ ਉਹ ਇੱਕ ਮਾਡਲ ਦਿੱਤਾ ਹੈ ਜਮਾਤ ਇਸਲਾਮੀ ਦੇ ਅਮੀਰ ਜਿਹੜੇ ਨੇ ਹਾਫਿਜ਼ ਨਿਮਰ ਰਹਿਮਾਨ ਸਾਹਿਬ, ਉਹਨਾਂ ਨੇ ਵੀ ਇੱਕ ਮਾਡਲ ਦਿੱਤਾ। ਉਹ ਕਹਿ ਰਹੇ ਨੇ ਜੀ ਕਿ ਜਿਹੜੇ ਪੈਟਰੋਲੀਅਮ ਲੇਵੀ ਹੈ ਇਹ ਖਤਮ ਕਰੋ, 2 ਸਾਲ ਵਾਸਤੇ ਪੈਟਰੋਲ ਦੀ ਕੀਮਤ ਜਿਹੜੀ 250 ਰੁਪਏ ਫੀ ਲੀਟਰ ਫਿਕਸ ਕਰ ਦਿਓ। ਨਹੀਂ ਦੇਖੋ ਗੱਲ ਹੈਗੀ ਕਿ ਉਹਦੇ ਅੰਦਰ ਥੋੜਾ ਜਿਹਾ ਇੱਕ ਪੋਲੀਟੀਕਲ ਮਾਰਜਨ ਵੀ ਨਜ਼ਰ ਆਉਂਦਾ ਹੈ, ਪੋਲੀਟੀਕਲ ਜਿਹੜੀ ਇੱਕ ਨਜ਼ਰ ਆਉਂਦਾ ਹੈ। ਦੇਖੋ ਲੇਵੀਜ਼ ਲਗਾਉਣਾ ਜਾਂ ਟੈਕਸੇਸ਼ਨ ਨੂੰ ਅਸੀਂ ਤੇ ਨਹੀਂ ਕਹਿ ਸਕਦੇ ਕਿ ਤੁਸੀਂ ਖਤਮ ਕਰ ਦਿਓ, ਕਿਉਂਕਿ ਅਗਰ ਟੈਕਸੇਸ਼ਨ ਖਤਮ ਹੋਏਗਾ ਗਵਰਨਮੈਂਟ ਦਾ ਰੈਵਨਿਊ ਮੁਤਾਸਰ ਹੋਏਗਾ। ਅਸੀਂ ਉਹਦੇ ਚ ਕਮੀ ਕਹਿ ਸਕਦੇ ਹਾਂ। ਦੇਖੋ ਕਮੀ ਅਗਰ 250 ਰੁਪਇਆ ਪੈਟਰੋਲ ਦੀ ਕੀਮਤ ਲਾਣਗੇ ਤੇ ਜੇ ਅਗਰ ਅਸੀਂ ਉਹ ਲੇਵੀਜ਼ ਨੂੰ ਲਗਾਉਂਦੇ ਹਾਂ ਤੇ ਉਹ ਵੀ ਤਾਂ ਕੋਈ 200-250 ਰੁਪਏ ਦੀ ਲੇਵੀ ਬਣ ਜਾਂਦੀ ਹੈ। ਤੇ ਇਹਦਾ ਮਤਲਬ ਕਿ ਤੁਸੀਂ 200 ਰੁਪਇਆ ਜਾਂ 150 ਰੁਪਇਆ ਜਿਹੜਾ ਗਵਰਨਮੈਂਟ ਦਾ ਰੈਵਨਿਊ ਉਹ ਤੁਸੀਂ ਘੱਟ ਕਰਤਾ। ਤੇ ਥਰਡ ਵਰਲਡ ਦੇ ਮੁਲਕਾਂ ਦੇ ਵਿੱਚ ਇਹ ਵੀ ਬੜਾ ਮਸਲਾ ਹੁੰਦਾ ਹੈ ਕਿ ਉੱਥੇ ਜਿਹੜੇ ਮੁਲਕਾਂ ਦੇ ਅੰਦਰ ਗਵਰਨਮੈਂਟ ਕੰਟਰੋਲ ਪੂਰੀ ਮਾਰਕੀਟ ਤੇ ਨਹੀਂ ਹੁੰਦਾ, ਉਹਦੇ ਚ ਬਲੈਕ ਮਨੀ, ਬਲੈਕ ਮਾਰਕੀਟ ਦਾ ਫੈਲਾਓ ਬਹੁਤ ਜ਼ਿਆਦਾ ਹੁੰਦਾ ਤੇ ਪਾਕਿਸਤਾਨ ਦੇ ਅੰਦਰ ਪਹਿਲੇ ਹੀ ਬਲੈਕ ਮਾਰਕੀਟ ਬਹੁਤ ਜ਼ਿਆਦਾ ਹੈ। ਅਗਰ ਗਵਰਨਮੈਂਟ ਦੇ ਕੋਲ ਟੈਕਸੇਸ਼ਨ ਵੀ ਨਾ ਰਹੇਗਾ ਤੇ ਫਿਰ ਉਹ ਗਵਰਨਮੈਂਟ ਨੂੰ ਰਨ ਕਰਨਾ ਤੇ ਬਹੁਤ ਮੁਸ਼ਕਲ ਹੋ ਜਾਏਗਾ ਨਾ। ਹੁਣ ਇਸ ਵਕਤ ਪਾਕਿਸਤਾਨ ਦੇ ਅੰਦਰ ਜਿਹੜਾ ਅਗਰ ਅਸੀਂ ਉਹ ਗੌਰ ਕਰੀਏ ਤੇ ਤੁਸੀਂ ਬਾਰਡਰਸ ਦੀ ਜਿਹੜੀ ਟ੍ਰੇਡ ਅਸੀਂ ਦੇਖਨੇ ਆ, ਕ੍ਰਾਸ ਬਾਰਡਰ ਟ੍ਰੇਡ ਦੇਖਨੇ ਆ, ਉਹਦਾ ਹੁਜਮ ਕਿਤੇ ਜ਼ਿਆਦਾ ਹੈ ਤੇ ਉੱਥੋਂ ਜਿਹੜਾ ਰੈਵਨਿਊ ਆ ਰਿਹਾ ਉਹਦਾ ਹੁਜਮ ਬਹੁਤ ਥੋੜਾ ਹੈ। ਮਗਰ ਅਸੀਂ ਜਿਹੜੇ ਕਸਟਮ ਡਿਊਟੀਜ਼ ਲੈਂਦੇ ਆ ਜਾਂ ਟੈਰਿਫ ਵਸੂਲ ਹੁੰਦੇ ਨੇ ਜਾਂ ਹੋਰ ਚੀਜ਼ਾਂ ਇਸਤੇਮਾਲ, ਉਹਦੇ ਅੰਦਰ ਇੱਕ ਜਿਹੜਾ ਸਾਡਾ ਸਰਕਾਰੀ ਮੈਕੈਨਿਜ਼ਮ ਜਿਸ ਤਰ੍ਹਾਂ ਦਾ ਹੈ, ਸਰਕਾਰੀ ਨਿਜ਼ਾਮ ਜਿਸ ਤਰ੍ਹਾਂ ਦਾ ਹੈ, ਜਾਂ ਜਿਹੜੇ ਅਫਸਰ ਦੇ ਅਖਤਿਆਰਾਤ ਨੇ ਉਹਦੀ ਅਕਾਊਂਟੇਬਿਲਿਟੀ ਘੱਟ ਹੈ ਤੇ ਉਹਨਾਂ ਨੂੰ ਅਸੀਂ ਗ੍ਰਿਫਤ 'ਚ ਨਹੀਂ ਲੈ ਸਕਦੇ। ਉਹ ਕਿਸ ਤਰੀਕੇ ਦੇ ਨਾਲ ਉਹਨੂੰ ਇਕੱਠਾ ਕਰਦੇ ਨੇ, ਕਿਤੋਂ ਛੂਟ ਦਿੰਦੇ ਨੇ। ਫਿਰ ਸਾਡੇ ਇਕਨੋਮੀ ਦੇ ਅੰਦਰ ਛੂਟਾਂ ਬਹੁਤ ਜ਼ਿਆਦਾ ਨੇ। ਸਾਡੀ ਇਕਨੋਮੀ ਦੇ ਅੰਦਰ ਇੱਕ ਰਿਬੇਟ ਦੀਆਂ ਚੀਜ਼ਾਂ ਬਹੁਤ ਪਈਆਂ ਹੋਈਆਂ ਨੇ, ਉਹਨਾਂ ਦੇ ਵਿੱਚ ਉਹ ਫਸਿਆ ਹੁੰਦਾ ਪੂਰਾ ਮੁਲਕ। ਤੇ ਇਹ ਮਲਟੀਪਲ ਕਿਸਮ ਦੀਆਂ ਇਹ ਥਰਡ ਵਰਲਡ ਦੇ ਮੁਲਕ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ। ਤੇ ਇਹਦੇ ਵਿੱਚ ਜਿਹੜੀ ਬੁਨਿਆਦ ਇਹ ਹੁੰਦੀ ਹੈ ਕਿ ਕੁਝ ਚੀਜ਼ਾਂ ਨੂੰ ਜੇ ਅਗਰ ਤਰੱਕੀ ਕਰਨੀ ਹੁੰਦੀ ਹੈ ਤੇ ਉਹਦੇ 'ਚ ਤੁਸੀਂ ਕੁਝ ਕੰਟਰੋਲਡ ਚੀਜ਼ਾਂ ਨੂੰ ਰੱਖਦੇ ਹੋ ਔਰ ਬਾਕੀ ਮਾਰਕੀਟ ਅਸੂਲ ਨੂੰ ਤੁਸੀਂ ਸਾਹਮਣੇ ਰੱਖਦੇ ਹੋ। ਜਿਵੇਂ ਚੀਨ ਦਾ ਮਾਡਲ ਬੜਾ ਅੱਛਾ ਹੈ, ਚੀਨ ਦਾ ਇਕਨੋਮਿਕ ਮਾਡਲ ਬਹੁਤ ਆਲਾ ਤਰੱਕੀਆਤੀ, ਮਤਲਬ ਕਿ ਨਾ ਇੱਕ ਡਿਵੈਲਪਮੈਂਟ ਓਰੀਐਂਟਡ ਮਾਡਲ ਹੈਗਾ। ਤੇ ਉਹਨਾਂ ਦੇ ਪੋਲੀਟੀਕਲ ਸੈਟਅਪ ਨੂੰ ਤੁਸੀਂ ਪਰੇ ਰੱਖੋ ਔਰ ਇਕਨੋਮਿਕ ਮਾਡਲ ਨੂੰ ਕੁਝ ਤਰਮੀਮੋ ਇਜ਼ਾਫੇ ਦੇ ਨਾਲ ਤੁਸੀਂ ਅਡਾਪਟ ਕਰ ਲਵੋ। ਤੇ ਮੇਰਾ ਖਿਆਲ ਹੈ ਕਿ ਉਹਦੇ ਅੰਦਰ ਤਵਾਨਾਈ ਸਭ ਤੋਂ ਪਹਿਲੇ ਅਗਰ ਉਹਦੀ ਫਿਕਸੇਸ਼ਨ ਹੋ ਜਾਵੇ ਤੇ 1 ਸਾਲ ਵਾਸਤੇ ਜਿਹੜਾ ਪੈਦਾਵਾਰੀ ਅਖਰਾਜਾਤ ਨੇ ਮੈਨੂਫੈਕਚਰਰ ਦੇ ਉਹ ਕਮ ਅਜ਼ ਕਮ ਤਵਾਨਾਈ ਦੇ ਹਵਾਲੇ ਨਾਲ ਤੇ ਨਹੀਂ ਵਧਣਗੇ। ਠੀਕ ਹੋ ਗਿਆ ਨਾ ਜੀ। ਉਹ ਜਵਾਜ਼ ਨਹੀਂ ਲੈ ਸਕਦਾ ਜੀ ਬਿਜਲੀ ਮਹਿੰਗੀ ਹੋ ਗਈ, ਗੈਸ ਮਹਿੰਗੀ ਹੋ ਗਈ, ਫਲਾਨਾ ਮਹਿੰਗਾ ਹੋ ਗਿਆ, ਢੀਂਗ ਮਹਿੰਗਾ ਹੋ ਗਿਆ, ਇਹ ਉਹਦਾ ਖਤਮ ਹੋ ਜਾਏਗਾ। ਟਰਾਂਸਪੋਰਟਰ ਨਹੀਂ ਵਧਾ ਸਕਦਾ ਆਪਣੇ ਕਿਰਾਏ, ਉਹਦਾ ਵੀ ਯਾਨੀ ਇੱਕ ਜਿਹੜਾ ਫਿਰ ਐਂਡ ਯੂਜ਼ਰ ਤੱਕ ਇੱਕ ਲਾਈਫ ਸਮੂਥ ਜ਼ਰੂਰ ਹੋ ਜਾਏਗੀ। ਤੇ ਇਹ ਮਜਬੂਰੀਆਂ ਸਮਾਇਦਾਰ ਨੂੰ ਵੀ ਪਤਾ ਚੱਲ ਜਾਂਦਾ, ਸਭ ਨੂੰ ਇਹ ਚੀਜ਼ ਦਾ ਪਤਾ ਹੁੰਦਾ ਹੋ ਜਾਂਦਾ ਕਿ ਇਹ ਚੀਜ਼ਾਂ ਇਸ ਤਰੀਕੇ ਨਾਲ ਹੋਣੀਆਂ ਨੇ। ਮੇਰੇ ਖਿਆਲ ਦੇ ਵਿੱਚ ਪੈਦਾਵਾਰੀ ਲਾਗਤ ਨੂੰ ਮੈਨੇਜ ਕਰਨ 'ਚ ਵੀ ਉਹਨਾਂ ਨੂੰ ਆਸਾਨੀ ਹੁੰਦੀ ਹੈ।